ਸੀ ਨਾ, ਉਹਨਾਂ ਦਾ ਗੇਟ ਸੀ, ਇਹ ਬਰਾਮਦਾ ਉਹਨਾਂ ਦਾ ਘੋੜੀਆਂ ਬੰਨਣ ਲਈ ਸੀ ਦੋਵਾਂ ਸਾਈਡਾਂ ਦੇ। ਅੱਛਾ, ਇਹ ਵਾਲੇ ਸਰਦਾਰ ਦਾ, ਹਾਂਜੀ। ਇੱਧਰ ਘੋੜੀਆਂ, ਇੱਧਰ ਵੀ ਘੋੜੀਆਂ। ਅੱਛਾ। ਜਿਹੜਾ ਕੋਈ ਬੰਦਾ ਆਉਂਦਾ ਸੀ ਮਹਿਮਾਨ, ਉਹਨੂੰ ਘੋੜੀਆਂ ਤੇ ਇੱਥੇ ਰੋਕ ਕੇ ਇਸ ਜਗ੍ਹਾ ਤੇ ਬੋਰਡ ਲੱਗਾ ਸੀ, ਸੁੱਕ ਗਿਆ ਇੱਥੋਂ। ਇਹ ਇੱਥੇ ਦੇ ਬਾਰੇ ਕੀ ਦੱਸਦੇ ਨੇ, ਕਿਹੜੀ ਜਗ੍ਹਾ ਸੀ ਇਹ? ਜੀ ਸਰ, ਇੱਥੇ ਫੈਸਲੇ ਕਰਦੇ ਸੀਗੇ। ਅੱਛਾ। ਯਾਨੀ ਕਿ ਜਿਹੜੇ ਸਿੱਖ ਸੀ ਨਾ, ਸਰਦਾਰ ਸੀ ਵੱਡਾ ਜਿਹੜਾ, ਉਹ ਕੋਈ ਵੀ ਮਹੱਲੇ ਦੇ ਵਿੱਚ ਕੋਈ ਜੰਜ ਆਂਦੀ ਸੀ, ਇੱਥੇ ਘੋੜੀਆਂ ਤੇ ਜੰਜਾਂ ਆਂਦੀਆਂ ਹੁੰਦੀਆਂ ਸੀ ਪਹਿਲੇ ਦੌਰ 'ਚ, ਤੇ ਉਹ ਜੋ ਫੈਸਲਾ ਜਿਹੜਾ ਵੀ ਕਰਦਾ ਸੀ ਬਿਲਕੁਲ ਸਹੀ ਕਰਦਾ ਸੀ। ਅੱਛਾ ਆਦਮੀ ਸੀ। ਅੱਛਾ ਆਦਮੀ ਸੀਗਾ, ਤੇ ਮਾੜਿਆਂ ਵਾਸਤੇ ਵੀ ਉਹ ਚੰਗਾ ਸੀ। ਦਰਬਾਰਾ ਸਿੰਘ। ਤੇ ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਪ੍ਰਤਾਪ ਸਿੰਘ। ਪ੍ਰਤਾਪ ਸਿੰਘ। ਤੁਹਾਡਾ ਜੰਮ ਪਾਕਿਸਤਾਨ ਦਾ ਹੈ? ਸ਼ਾਦੀ ਹੋ ਗਈ ਸੀ ਮੇਰੀ। ਅੱਛਾ, ਵਿਆਹ ਉੱਥੇ ਹੋਇਆ ਸੀ? ਹਾਂ। 25 ਸਾਲ ਦੇ ਜਾਂ 26 ਸਾਲ ਦੇ? ਕਿੰਨੇ ਸਾਲ ਦੇ? 25-26 ਸਾਲ ਦੇ ਸਰ। ਅੱਛਾ, 25-26 ਸਾਲ। ਆਪ ਜਿਹੜਾ ਪਿੰਡ ਕਿਹੜਾ ਸੀ ਪਿੱਛੇ? ਪਿੰਡ ਵਰਨ। ਕੀ ਨਾਮ ਜੀ ਆਪਣਾ? ਸਵਰਨ ਸਿੰਘ। ਉਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਜਨਮ ਹੋਇਆ? ਜਨਮ ਤਾਂ ਹੋਇਆ ਵਰਨ ਪਿੰਡ ਜ਼ਿਲ੍ਹਾ ਸ਼ੇਖਪੁਰਾ ਹੈ। अस्सलाम वालेकुम रहमतुल्लाह। मैं निकलिया 47 ਦੇ ਹਵਾਲੇ ਦੇ ਨਾਲ ਤਾਰੀਖੀ ਖੋਜ ਲੱਭਦਾ ਲੱਭਦੇ। ਮੈਂ ਪਹੁੰਚਿਆ ਹਾਂ ਪਿੰਡ ਵਰਨ, ਤੇ ਵਰਨ ਦੇ ਵਿੱਚ ਇੱਕ ਬਜ਼ੁਰਗਾਂ ਨੇ ਦੱਸਿਆ ਕਿ ਤਾਰੀਖੀ ਜਿਹੜੀ ਹੈ ਨਾ ਬਿਲਡਿੰਗ ਹੈ ਕਿਸੇ ਸਰਦਾਰ ਦੀ। ਇੱਥੇ ਬਾਜ਼ ਕਹਿੰਦੇ ਨੇ ਕਿ ਉੱਥੇ ਜੰਜ ਘਰ ਵੀ ਸੀ, ਕਈ ਕਹਿੰਦੇ ਕਚਹਿਰੀ ਵੀ ਲਗਾਈ ਜਾਂਦੀ ਸੀ, ਬਾਜ਼ ਇਸ ਦੇ ਬਾਰੇ ਦੱਸਦੇ ਨੇ ਕਿ ਇਹ ਜੇਲ੍ਹ ਵੀ ਸੀ, ਤੇ ਬਾਜ਼ ਦੱਸਦੇ ਨੇ ਇਹ ਉੱਥੇ ਦੀ ਆਪਣੀ ਰਹਾਇਸ਼ ਸੀ, ਤੇ ਰਹਾਇਸ਼ ਵੀ ਕਾਫੀ ਆਲੀਸ਼ਾਨ ਸੀ। ਤੇ ਇਹਦਾ ਮੇਨ ਗੇਟ ਜਿਹੜਾ ਨਾ ਇਹ ਵਾਲਾ, ਇਹਦੇ ਅਗਰ ਬਾਹਰ ਇਹ ਬਣੀਆਂ ਹੋਈਆਂ ਨੇ, ਜਿੱਥੇ ਜਿਸ ਤਰ੍ਹਾਂ ਇੱਕ ਬਿਲਡਿੰਗ ਦੇ ਅੰਦਰ ਜਾਈਏ ਤੇ ਬੜੇ ਪਿੰਡ ਦੇ ਵੱਡੇ ਸਰਦਾਰ ਜਾਂ ਮਹਾਰਾਜੇ ਹੁੰਦੇ ਸਨ, ਉਹਨਾਂ ਸਾਈਡਾਂ ਥੜੀ ਬਣਾਈ ਹੁੰਦੀ ਜਿੱਥੇ ਬਹਿ ਕੇ ਦਰਬਾਨ ਜਿਹੜੇ ਸਨ ਉਹ ਖੜੇ ਹੁੰਦੇ ਸਨ ਸਲਾਮੀ ਦੇਣ ਵਾਸਤੇ। ਇਸੇ ਤਰ੍ਹਾਂ ਇਹਦੇ ਕਾਰਨਰ ਤੇ ਇਹ ਜਿਹੜੇ ਛੋਟੀਆਂ ਬਣਾਈਆਂ ਹੋਈਆਂ ਸੀ, ਤੇ ਇਹ ਅਗਰ ਕਿਨਾਰੇ ਇਹਦੇ ਦੇ ਦੇਖੋ, ਇੱਟ ਦੀ ਕਢਾਈ ਦੇਖੋ, ਤਾਂ ਹਜੇ ਵੀ ਇਹ ਆਪਣੀ ਸ਼ਾਨਿੰਗ ਦੇ ਵਿੱਚ ਉਸ ਤਰ੍ਹਾਂ ਹੀ ਹੈ। ਤੇ ਇਹ ਜੀ ਇਹਦੀ ਇੰਟਰਸਟ, ਇਹ ਕਲਰ ਹਜੇ ਤੱਕ ਜਿਹੜਾ ਨਾ ਇਹ ਬਰਕਰਾਰ ਹੈ। ਕਲਰ ਦੇ ਵਿੱਚ ਕੋਈ ਵੀ ਨਵੀਂ ਦੇ ਨਾਲ ਫਰਕ ਤੇ ਪੈ ਗਿਆ, ਜਿੱਥੇ ਜਿੱਥੇ ਨਵੀਂ ਹੈ, ਤੇ ਬਾਕੀ ਜਿੱਥੇ ਨਵੀਂ ਨਹੀਂ ਉਸੇ ਤਰ੍ਹਾਂ ਇਹਦੇ ਫਰੈਸਕੋ ਕਲਰ ਜਿਹੜੇ ਨੇ ਉਹ ਮਜ਼ਬੂਤੀ ਦੇ। ਤੇ ਡਾਟ ਵਾਲਾ ਗੇਟ ਖੂਬਸੂਰਤ ਹੈ ਜੀ। ਆਓ ਜੀ ਉਸਤਾਦ ਜੀ ਜ਼ਰਾ, ਤੇ ਹੁਣ ਤੁਹਾਨੂੰ ਇਸ ਦੇ ਅੰਦਰ ਦਾ ਵਿਊ ਦਿਖਾ ਦਿੰਦੇ। ਤੇ ਇਹਦੇ ਜਿਹੜਾ ਜੀ ਇਹ ਕਾਫੀ ਉਹ ਪਿੱਛੇ ਤੱਕ ਜਿਹੜਾ ਨਾ ਹੈ ਸੀ, ਬਹੁਤ ਬੜਾ ਸੀ। ਤੇ ਇਹਦੇ ਇਧਰਲੀ ਸਾਈਡ ਤੇ ਵੀ ਇਸ ਤਰ੍ਹਾਂ ਬਰਾਮਦੇ ਸਨ। ਤੇ ਇਹ ਮਸਜਿਦ ਦਾ ਵੀ ਦੱਸ ਦਿੰਦੇ ਕਿ ਜੀ ਇਹ ਜਗ੍ਹਾ ਇਹਦੀ ਸੀ। ਮਸਜਿਦ ਦੀ ਇਹ ਜਗ੍ਹਾ ਸੀ। ਨਹੀਂ, ਮਸਜਿਦ ਹੀ ਨਹੀਂ, ਪਹਿਲੇ ਇਹਨਾਂ ਦੀ ਨਹੀਂ, ਹਾਂ, ਇਸੇ ਬੰਗਲੇ ਦੀ ਕਹਿ ਲੋ, ਜਾਂ ਇਸ ਜੰਜ ਘਰ ਦੀ, ਜਾਂ ਇਸ ਸ਼ਾਦੀ ਹਾਲ ਜਿਸ ਤਰ੍ਹਾਂ ਵੀ ਕਹਿ ਲੋ, ਇਹ ਉਸ ਦੀ ਜਗ੍ਹਾ ਸੀ। ਤੇ ਇਹ ਪਿੱਛੇ ਤੱਕ ਜਿਹੜੀ ਨਾ ਇਹ ਬਹੁਤ ਵੱਡੀ ਬਿਲਡਿੰਗ ਸੀ। ਉਹ ਕਾਰਨਰ ਤੇ ਦੇਖੋ, ਉਧਰ ਵੀ ਹਜੇ ਦਾ ਜਿਹੜਾ ਨਾ ਦੀਵਾਰਾਂ ਖੜੀਆਂ ਨੇ, ਤੇ ਇਸ ਤਰ੍ਹਾਂ ਪਿਛਲੀ ਦੀਵਾਰ ਵੀ ਉਹੀ ਪੁਰਾਣੀ 47 ਦੀ ਵੰਡ ਤੋਂ ਪਹਿਲੇ ਦੀ। ਕੀ ਨਾਮ ਜੇ ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਅਫਰਾਹੀਮ ਹੈ ਜੀ। ਅੱਛਾ ਜੀ। ਹਾਂਜੀ। ਇਫਰਾਹੀਮ ਭਾਈ, ਇਹ ਜਿਹੜਾ ਪਿੰਡ ਵਰਨ ਨੇ, ਹਾਂਜੀ। ਪਿੰਡ ਵਰਨ ਦਾ ਕਿਹੜਾ ਹਿੱਸਾ ਹੈ? ਇਹ ਜੀ ਆਪਣਾ ਚੜ੍ਹਦੀ ਪੱਤੀ ਵਾਲੇ ਕਹਿੰਦੇ ਨੇ, ਨੰਬਰਦਾਰ ਜਿਹੜੇ ਨੇ ਨਾ ਚੜ੍ਹਦੀ ਪੱਤੀ ਵਾਲੇ, ਅੱਛਾ, ਨੰਬਰਦਾਰਾਂ ਦਾ ਮਹੱਲਾ ਵਾ, ਯਾਨੀ ਕਿ ਬਸਤੀ ਆ। ਅੱਛਾ, ਇਹ ਨੰਬਰਦਾਰ ਇੱਥੇ ਸਿੱਖ ਸੀ ਚੜ੍ਹਦੀ ਪੱਤੀ ਦੇ? ਨਹੀਂ, ਯਾਨੀ ਕਿ ਜਿਹੜੇ ਬਾਅਦ ਚ ਆਏ ਨੇ ਨਾ, ਉਹ ਜਿਹੜੇ ਦਰਾਜ ਨੰਬਰਦਾਰ, ਤੇ ਉਹਨਾਂ ਦੀ ਪੱਤੀ ਹੈ। ਇਹਨੂੰ ਲਹਿੰਦੀ ਪੱਤੀ, ਚੜ੍ਹਦੀ ਪੱਤੀ ਵਾਲੇ ਕਹਿੰਦੇ ਨੇ। ਅੱਛਾ, ਇਹ ਜਿਹੜਾ ਨਾ ਆਪਣਾ ਇਹ ਸਰਦਾਰ ਇੱਥੇ ਜ਼ਿਮੀਂਦਾਰ ਵੱਡੇ ਸਨ ਸਿੱਖ, ਜਿਹੜੇ ਪਹਿਲੇ 47 ਦੀ ਵੰਡ ਤੋਂ ਪਹਿਲੇ? ਉਹ ਸਰ ਪਤਾ क्या बात है, उसका पता नहीं, क्योंकि ਸਾਡੇ ਵਾਲਾ ਸਾਹਿਬ ਨੂੰ ਪਤਾ ਸੀ। ਠੀਕ ਹੈ। ਕਿਉਂਕਿ ਸਾਡੀ ਇਤਨੀ ਉਮਰ ਨਹੀਂ। ਠੀਕ ਹੈ। ਮੇਰੀ ਵੈਸੇ 50 ਸਾਲ ਉਮਰ ਹੈ। ਹਾਂ। ਤੇ ਉਹਨਾਂ ਨੂੰ ਨਹੀਂ ਅਸੀਂ ਜਾਣਦੇ, ਵੈਸੇ ਆਂਦੇ ਹੈ ਨੇ ਕਦੀ ਕਦੀ ਨਾ ਆਪਣਾ ਦੇਖਣ ਵਾਸਤੇ ਨਾ, ਸਿੱਖ ਜਿਹੜੇ ਨੇ। ਅੱਛਾ, ਉਹਨਾਂ ਨੂੰ ਤੇ ਸਿਆਣੇ ਹੀ ਜਾਣਦੇ ਨੇ ਨਾ। ਅੱਛਾ, ਇਹ ਇੱਥੇ ਕੀ ਦੱਸਦੇ ਨੇ ਜਿਹੜੇ ਸਿੱਖ ਹੁੰਦੇ ਨੇ ਦੇਖਣ ਵਾਸਤੇ ਇੱਥੇ ਜਾਂ ਆਏ ਨੇ ਕੋਈ? ਹਾਂਜੀ। ਤੇ ਇਹ ਇੱਥੇ ਦੇ ਬਾਰੇ ਕੀ ਦੱਸਦੇ ਨੇ, ਇਹ ਕਿਹੜੀ ਜਗ੍ਹਾ ਸੀ? ਇਹ ਜੀ ਸਰ, ਇੱਥੇ ਫੈਸਲੇ ਕਰਦੇ ਸੀਗੇ। ਅੱਛਾ। ਯਾਨੀ ਕਿ ਜਿਹੜੇ ਸਿੱਖ ਸੀ ਨਾ, ਸਰਦਾਰ ਸੀ ਵੱਡਾ ਜਿਹੜਾ, ਉਹ ਕੋਈ ਵੀ ਮਹੱਲੇ ਦੇ ਵਿੱਚ ਕੋਈ ਜੰਜ ਆਂਦੀ ਸੀ, ਇੱਥੇ ਘੋੜੀਆਂ ਤੇ ਜੰਜਾਂ ਆਂਦੀਆਂ ਹੁੰਦੀਆਂ ਸੀ ਪਹਿਲੇ ਦੌਰ 'ਚ, ਉਦੋਂ ਇੱਥੇ ਘੋੜੀਆਂ ਬੰਨ ਦੇਣੀਆਂ। ਉਹਨਾਂ ਕਹਿਣਾ ਜੀ ਬੇਫਿਕਰ ਹੋ ਜਾਓ ਤੁਸੀਂ, ਕੋਈ ਮਸਲਾ ਨਹੀਂ। ਤੇ ਯਾਨੀ ਕਿ ਇੱਥੇ ਉਹ ਰੋਟੀ ਖਵਾਣੀ, ਸਾਰਾ ਕੁਝ ਇੱਥੇ ਹੀ ਕਰਨਾ ਉਹਨਾਂ ਨੇ। ਕੋਈ ਵੀ ਮਹੱਲੇ ਦੇ ਵਿੱਚ ਫੈਸਲਾ ਹੁੰਦਾ ਪੂਰੇ ਪਿੰਡ 'ਚ, ਇਹ ਵਾਹਦ ਇਹ ਜਗ੍ਹਾ ਸੀ, ਪੂਰੇ ਪਿੰਡ ਦਾ ਫੈਸਲਾ ਇੱਥੇ ਉਹ ਸਰਦਾਰ ਕਰ। ਇਸ ਸਰਦਾਰ ਸਿੱਖ ਦਾ ਨਾਮ ਪਤਾ ਜਿਹਦੀ ਇਹ ਜਗ੍ਹਾ ਸੀ? ਉਹ ਸਰ ਉਹਦਾ ਨਹੀਂ ਪਤਾ ਹੈਗਾ, ਕਿਉਂਕਿ ਇਤਨਾ ਨਹੀਂ ਪਤਾ ਹੈਗਾ। ਅੱਛਾ। ਤੇ ਉਹ ਜੋ ਫੈਸਲਾ ਜਿਹੜਾ ਵੀ ਕਰਦਾ ਸੀ ਬਿਲਕੁਲ ਸਹੀ ਕਰਦਾ ਸੀ। ਅੱਛਾ, ਅੱਛਾ ਆਦਮੀ ਸੀ। ਅੱਛਾ ਆਦਮੀ ਸੀਗਾ, ਤੇ ਮਾੜਿਆਂ ਵਾਸਤੇ ਵੀ ਉਹ ਚੰਗਾ ਸੀ, ਯਾਨੀ ਕਿ ਮਾੜਿਆਂ ਦੀ ਹਲਫ ਵੀ ਕਰਦਾ ਸੀ। ਮਾੜਿਆਂ ਸਿੱਖਾਂ ਦੀ ਕਰਦਾ ਸੀ ਕਿ ਮੁਸਲਮਾਨਾਂ ਦੀ? ਮੁਸਲਮਾਨਾਂ ਦੀ ਵੀ, ਜਿਹੜਾ ਵੀ ਬੰਦਾ ਸੀ ਨਾ, ਕਿਉਂਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਆ। ਅੱਛਾ, ਯਾਨੀ ਕਿ ਅਸੀਂ ਤੁਹਾਡੇ ਵਾਲਿਦ ਦਾ ਨਾਂ ਕੀ ਹੈ? ਮੇਰਾ ਨਾਮ
ਮੇਰੇ ਵਾਲਿਦ ਦਾ ਨਾਂ ਅਬਦੁਲ ਕਰੀਮ ਸੀ, ਅਨਸਾਰੀ ਆ ਸੀ। ਅੱਛਾ। ਅਸੀਂ ਹਿੰਦੁਸਤਾਨ ਤੋਂ ਪਹਿਲੇ ਦੇ ਇੱਥੇ ਰਹੇ। ਅੱਛਾ, ਤੁਹਾਡੇ ਇੱਥੇ ਕਿੰਨੇ ਕੁ ਘਰ ਸਨ ਇਹ ਅਨਸਾਰੀਆਂ ਦੇ? ਸਾਡੇ ਘਰ ਜੀ ਮਾਸ਼ਾਅੱਲਾ ਜੀ ਨਾ ਹੁਣ ਤੇ ਕੋਈ ਸ਼ਹਿਰਾਂ 'ਚ ਵੀ ਚਲੇ ਗਏ ਨੇ। ਉਦੋਂ ਸਾਡੇ ਆਪਣੇ ਆ ਸਾਰੇ ਬਸਤੀ ਜਿਹੜੀ ਹੈ ਨਾ ਸਾਡੀ ਆਪਣੀ ਅਨਸਾਰੀਆਂ ਦੀ ਹੈ। ਅੱਛਾ। ਯਾਨੀ ਕਿ ਹੁਣ ਵੀ 15-20 ਘਰ ਜਿਹੜੇ ਨੇ ਨਾ ਜਿਹੜੇ ਸ਼ਹਿਰਾਂ ਤੇ ਚਲੇ ਗਏ ਉਹਨਾਂ ਤੋਂ ਲਹਿਦਾ ਵੀ 20-25 ਘਰ ਨੇ। ਵੱਡਿਆਂ ਦੇ ਨਾਂ ਲਵੋ ਹਾਂ ਜਿਹੜੇ ਹਨ ਬਜ਼ੁਰਗ ਕਿਸੇ। ਸਾਡੇ ਵਾਲਦ ਸਾਹਿਬ ਦਾ ਨਾਮ ਸੀ ਅਬਦੁਲ ਕਰੀਮ, ਔਰ ਦਾਦੇ ਦਾ ਨਾਮ ਸੀਗਾ ਆਪਣਾ ਸਰਾਜਦੀਨ। ਜਿਹੜਾ ਉਹਨਾਂ ਦਾ ਵਾਲਦ ਸੀ ਨਾ ਸਾਡਾ ਪੜਦਾਦਾ, ਉਹਨਾਂ ਦਾ ਚੰਨਨ। ਠੀਕ ਹੈ। ਹਾਂਜੀ, ਬਾਬਾ ਚੰਨਨ ਅਸੀਂ ਨਾ ਉਹਨਾਂ ਦਾ ਗੇਟ ਸੀ, ਇਹ ਬਰਾਮਦਾ ਉਹਨਾਂ ਦਾ, ਘੋੜੀਆਂ ਬੰਨਣ ਲਈ ਸੀ ਦੋਵਾਂ ਸਾਈਡਾਂ ਦੇ। ਅੱਛਾ, ਇਹ ਵਾਲੇ ਸਰਦਾਰ ਦਾ, ਹਾਂਜੀ, ਇੱਧਰ ਘੋੜੀਆਂ, ਇੱਧਰ ਵੀ ਘੋੜੀਆਂ। ਅੱਛਾ। ਜਿਹੜਾ ਕੋਈ ਬੰਦਾ ਆਉਂਦਾ ਸੀ ਮਹਿਮਾਨ, ਉਹਨੂੰ ਘੋੜੀਆਂ ਦੇ ਇੱਥੇ ਰੋਕ ਕੇ ਇਸ ਜਗ੍ਹਾ ਤੇ ਬੋਰਡ ਲੱਗਾ ਸੀ, ਸੁੱਕ ਗਿਆ ਇੱਥੋਂ। ਅੱਛਾ ਜੀ। ਬੜਾ ਵੱਡਾ ਬੋਰਡ ਸੀ ਛਾਵੇਂ ਬੈਠਣ ਲਈ। ਹੂੰ। ਉਹ ਉਹਨਾਂ ਦਾ ਹਾਲ ਸੀ। ਅੱਛਾ ਉਹ ਅੱਗੇ ਵਾਲਾ ਅੱਛਾ ਜੀ। ਹਾਲ ਦੇ ਵਿੱਚ ਜਿਹੜੇ ਹੁਣ ਇਸ ਦੌਰ ਦੇ ਵਿੱਚ ਇੱਕ ਹਾਲ ਬਣਾ ਕੇ ਛੋਟੇ ਕਮਰੇ ਵਿੱਚ ਬਣਾ ਕੇ ਦਰਵਾਜ਼ਾ ਖੋਲ ਦਿੰਦੇ, ਉਸ ਦੌਰ 'ਚ ਉਹਨੇ ਬਣਾਇਆ ਅੱਛਾ। ਵੱਡਾ ਹਾਲ, ਤਕਰੀਬਨ 8-7 ਕਮਰਿਆਂ ਦੇ ਦਰਵਾਜ਼ੇ ਉਹਦੇ ਵਿੱਚ। ਅੱਛਾ। ਔਰ ਜਿਹੜਾ ਹਾਲ ਸੀ ਉਹਦੀ ਹਾਈਟ ਉਹ ਸਾਰੀ ਦੂਸਰੀ ਛਤੌਤ ਨਾਲੋਂ 5 ਫੁੱਟ ਉੱਚੀ ਸੀ, ਅੱਛਾ। ਤਾਂ ਕਿ ਉਹਦੀ ਹਵਾ ਦੀ ਕਰਾਸਿੰਗ ਜਿਹੜੀ ਸਾਰੀ ਉਹਨੂੰ ਪੈਂਦੀ ਰਹੇ ਤੇ ਨਿਕਲਦੀ ਰਹੇ। ਉੱਥੇ ਫੈਸਲੇ ਕਰਦਾ ਠੰਡਾ, ਸੀ। ਹਾਂਜੀ, ਠੰਡੇ 22-24 ਬਣਾਏ ਇੰਚ ਦੀਆਂ ਦੀਵਾਰਾਂ ਸੀ ਚੌੜੀਆਂ, ਤੇ ਉਹਨਾਂ ਵਿੱਚ ਗਰਮੀ ਤੇ ਲੱਗਦੀ ਕੋਈ ਨਹੀਂ ਸੀ, ਠੰਡੇ। ਤੇ ਉਹਦੇ ਵਿੱਚ ਪੱਖਾ, ਵੱਡਾ ਉੱਚਾ ਪੱਖਾ ਲੱਗਾ ਹੁੰਦਾ ਸੀ, ਉਹਨੂੰ ਰੱਸਾ ਪਾਇਆ ਹੁੰਦਾ ਸੀ। ਮਤਲਬ ਇੱਕ ਜਿਹੜਾ ਕੋਈ ਮੁਲਾਜ਼ਮ ਰੱਖਿਆ, ਬੰਦੇ ਬੈਠੇ, ਉਹਨੂੰ ਪੱਖਾ ਖਿੱਚਣਾ, ਸਾਰਿਆਂ ਬੰਦਿਆਂ ਨੂੰ ਹਵਾ ਲੱਗਣੀ। ਕਮਰੇ ਤੇ ਅੱਗੇ ਹੀ ਠੰਡੇ ਸੀਗੇ ਤੇ ਕੋਈ ਥੋੜੀ ਜਿਹੀ ਹਵਾ ਲੱਗਣੀ, ਹੋਰ ਸਕੂਨ ਹੋ ਜਾਣਾ। ਜ਼ਿਆਦਾ ਗਰਮੀ ਹੋਣੀ ਤੇ ਬੋਰਡ ਥੱਲੇ ਉਹਨੇ ਬੋਰਡ ਤਗੜਾ ਲਾਇਆ ਸੀ। ਤਗੜਾ ਸਰਦਾਰ ਦਾ ਨਾਮ ਕੀ ਸੀ? ਤਗੜਾ ਸਰਦਾਰ ਸੀ। ਮੈਂ ਨਹੀਂ, ਮੈਂ ਤੁਹਾਨੂੰ ਕੁਝ ਇਹ ਹੁਣ ਜਗ੍ਹਾ ਕਿਹਨੂੰ ਅਲਾਟ ਹੋਈ? ਉਹ ਜਗ੍ਹਾ ਜੀ ਬਸ ਫਿਰ ਇਸ ਜਿਵੇਂ ਹਿੰਦੁਸਤਾਨ ਤੋਂ ਜਿਹੜਾ ਆਇਆ, ਜਿੰਨੇ ਘਰ ਵੜ ਗਏ ਉਨੀ ਉਹਨਾਂ ਨੂੰ ਆ ਗਈ। ਕਿਸੇ ਨੇ ਮਸਜਿਦ ਨੂੰ ਦੇਤੀ, ਕਿਸੇ ਨੇ ਆਪ ਰੱਖ ਲਈ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਹੈ ਨੰਬਰਦਾਰ ਇਥੋਂ ਨਿਕਲਦੇ ਗਏ। ਯਾਨੀ ਕਿ ਜਿਹੜੀ ਹੈ ਨਾ ਚਦਰਾ ਲੋਕਾਂ ਦਾ ਨੰਬਰਦਾਰਾਂ ਦੀ ਉਮਰ ਦਰਾਜ ਨੰਬਰਦਾਰ ਲੋਕਾਂ ਦਾ ਕੀ ਦੱਸਣਾ ਹੈ ਕਿ ਜਿਹੜਾ ਇਹ ਜਿਸਦਾ ਇਹ ਮਹੱਲ ਜਾਂ ਜਿਹਦਾ ਇਹ ਜੰਝ ਘਰ ਸੀ ਉਹਨੇ ਬਣਾਇਆ? ਇਹਨੂੰ ਬੰਗਲਾ, ਉਹਨੇ ਇਹਦਾ ਨਾਮ ਬੰਗਲਾ ਸੀ। ਬੰਗਲੇ ਦੇ ਨਾਮ ਤੇ ਮਸ਼ਹੂਰ ਸੀ, ਵਰਨ ਪੂਰੇ ਦੇ ਵਿੱਚੋਂ ਜਿਹਨੂੰ ਮਰਜ਼ੀ ਪੁੱਛ ਲਓ ਬੰਗਲੇ ਜਾਣਾ। ਅੱਛਾ। ਇਹ ਬੰਗਲਾ ਸੀ ਉਹਦਾ, ਉਹਨੇ ਆਪਣਾ ਬੰਗਲਾ ਬਣਾਇਆ ਸੀ, ਆਪਣੀ ਰਿਹਾਇਸ਼ ਡੇਰਾ ਬਣਾਇਆ। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਇੰਡੀਆ ਤੋਂ? ਅਸੀਂ ਲੁਧਿਆਣੇ ਤੋਂ। ਲੁਧਿਆਣੇ ਤੋਂ। ਠੀਕ, ਲੋ ਜੀ, ਮਿਹਰਬਾਨੀ, ਸ਼ੁਕਰੀਆ ਜੀ।